ਲੋਕ ਗੀਤ ਛੱਲਾ। ਛੱਲਾ ਅਜਿਹਾ ਲੋਕ ਗੀਤ ਹੈ ਜਿਹਦੇ ਪਿੱਛੇ ਇੱਕ ਲੋਕ ਦਾਸਤਾਨ ਮੌਜੂਦ ਹੈ, ਇੱਕ ਅਜਿਹੀ ਲੋਕ ਕਹਾਣੀ ਮੌਜੂਦ ਹੈ, ਮਿੱਥ ਮੌਜੂਦ ਹੈ ਜਿਸ ਨੂੰ ਸਮਝਿਆਂ ਬਗੈਰ ਇਹ ਲੋਕ ਗੀਤ ਸਮਝ ਨਹੀਂ ਆ ਸਕਦਾ। ਜਿਵੇਂ ਤੁਸੀਂ ਸੁਣਿਆ ਹੋਣਾ ਹੈ, ਛੱਲਾ ਮੁੜ ਕੇ ਨਹੀਂ ਆਇਆ, ਰੋਣਾ ਉਮਰਾਂ ਦਾ ਪਾਇਆ। ਛੱਲਾ ਮੁੜ ਕੇ ਨਹੀਂ ਆਇਆ, ਰੋਣਾ ਉਮਰਾਂ ਦਾ ਪਾਇਆ, ਮੱਲਿਆ ਮੁਲਕ ਪਰਾਇਆ। ਅਤੇ ਇਹਦੇ ਪਿੱਛੇ ਜਿਹੜਾ ਕਰਬ ਨਜ਼ਰ ਆ ਰਿਹਾ, ਜਿਹੜੀ ਤਕਲੀਫ ਨਜ਼ਰ ਆ ਰਹੀ ਹੈ, ਜਿਹੜੀ ਜਜ਼ਬਿਆਂ ਦੀ ਡੂੰਘਾਈ ਨਜ਼ਰ ਆ ਰਹੀ ਹੈ, ਉਹਦੇ ਪਿੱਛੇ ਕੋਈ ਨਾ ਕੋਈ ਕਹਾਣੀ ਤਾਂ ਜ਼ਰੂਰ ਮੌਜੂਦ ਹੋਏਗੀ। ਇਸ ਕਹਾਣੀ ਨੂੰ ਸਮਝਣ ਲੱਗਿਆਂ ਅਤੇ ਇਸ ਕਹਾਣੀ ਨੂੰ ਸਮਝਦਿਆਂ ਸਾਨੂੰ ਲੋਕ ਗੀਤ ਛੱਲਾ ਦੇ ਹਵਾਲੇ ਨਾਲ ਸਭ ਕੁਝ ਚਾਨਣ ਵਾਂਗੂ ਨਜ਼ਰ ਆਉਣ ਲੱਗ ਪਏਗਾ। ਇੱਕ ਕਿਰਦਾਰ ਹੈ, ਉਸ ਦਾ ਨਾਂ ਹੈ ਜੱਲਾ। ਜੱਲਾ ਇੱਕ ਬਹੁਤ ਵੱਡੀ ਨਦੀ ਕਿਨਾਰੇ ਬੇੜੀ ਚਲਾਉਂਦਾ ਹੈ। ਬੇੜੀ ਦਾ ਮਾਲਕ ਹੈ, ਉਹ ਮੁਸਾਫਰਾਂ ਨੂੰ ਇੱਕ ਪੱਤਨ ਤੋਂ ਦੂਜੇ ਪੱਤਨ ਤੀਕਰ ਅਪੜਾਉਂਦਾ ਹੈ। ਜੱਲੇ ਦਾ ਵਿਆਹ ਹੁੰਦਾ ਹੈ ਅਤੇ ਇੱਕ ਵਰ੍ਹੇ ਮਗਰੋਂ ਉਹਦੇ ਘਰ ਸੋਹਣਾ ਜਿਹਾ ਬਾਲ ਪੈਦਾ ਹੁੰਦਾ ਹੈ। ਉਸ ਸੋਹਣੇ ਜਿਹੇ ਬਾਲ ਨੂੰ ਵੇਖਦਿਆਂ ਹੋਇਆਂ ਉਹਦੇ ਮਾਪੇ ਉਹਦੀ ਸੋਹਣੀ ਮਨਮੋਹਣੀ ਸੂਰਤ ਨੂੰ ਮੁੱਖ ਰੱਖਦਿਆਂ ਹੋਇਆਂ ਉਹਦਾ ਨਾਂ ਛੱਲਾ ਰੱਖਦੇ ਨੇ। ਰੱਬ ਦੀ ਕਰਨੀ ਇਹ ਹੁੰਦੀ ਹੈ ਕਿ ਛੱਲੇ ਦੀ ਮਾਂ ਜੱਲੇ ਦੀ ਘਰਵਾਲੀ ਛੱਲੇ ਨੂੰ ਜਨਮ ਦੇਣ ਦੇ ਕੁਝ ਦਿਨਾਂ ਬਾਅਦ ਹੀ ਰੱਬ ਨੂੰ ਪਿਆਰੀ ਹੋ ਜਾਂਦੀ। ਹੁਣ ਜੱਲਾ ਇਕੱਲਾ ਰਹਿ ਗਿਆ। ਉਸ ਕੋਲ ਛੱਲਾ ਹੈ, ਉਹਦਾ ਪੁੱਤਰ, ਉਹਦੀ ਆਸ, ਉਹਦੀ ਉਮੀਦ, ਉਹਦੀ ਜੀਣ ਦੀ ਉਮੰਗ, ਉਹਦੇ ਜੀਵਨ ਦਾ ਸਹਾਰਾ। ਉਹ ਛੱਲੇ ਨੂੰ ਆਪਣੇ ਸੀਨੇ ਨਾਲ ਲਾ ਕੇ ਰੱਖਦਾ ਹੈ। ਜਦੋਂ ਉਹ ਬੇੜੀ 'ਚ ਮੁਸਾਫਰਾਂ ਨੂੰ ਨਦੀ ਦੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਅਪੜਾ ਰਿਹਾ ਹੁੰਦਾ ਹੈ ਤਾਂ ਛੱਲੇ ਨੂੰ ਆਪਣੇ ਕੋਲ ਰੱਖਦਾ ਹੈ। ਹੁਣ ਛੱਲਾ ਉਹਦਾ ਇੱਕੋ ਇੱਕ ਸਹਾਰਾ ਹੈ ਅਤੇ ਉਹ ਛੱਲੇ ਵਾਸਤੇ ਮਾਂ ਵੀ ਹੈ ਅਤੇ ਪਿਓ ਵੀ ਹੈ। ਉਹਨੂੰ ਲਾਡ ਲਡਾਉਂਦਾ ਹੈ ਅਤੇ ਛੱਲਾ 10-12 ਵਰ੍ਹਿਆਂ ਦਾ ਹੋ ਜਾਂਦਾ ਹੈ। ਵੇਲਾ ਬੀਤ ਰਿਹਾ ਸੀ। ਜੱਲਾ ਇੱਕ ਦਿਨ ਬਹੁਤ ਬਿਮਾਰ ਹੈ। ਉਸ ਕੋਲ ਇੰਨੀ ਤਾਕਤ ਨਹੀਂ ਕਿ ਉਹ ਬੇੜੀ ਦੇ ਮੁਸਾਫਰਾਂ ਨੂੰ ਬੇੜੀ 'ਚ ਬਹਾ ਕੇ ਦੂਜੇ ਪੱਤਨ ਤੀਕਰ ਅਪੜਾ ਦੇ। ਪਰ ਬੇੜੀ ਦੇ ਮੁਸਾਫਰ ਬਜ਼ਿੱਦ ਨੇ ਅੜੀ ਪਾ ਲੈਂਦੇ ਨੇ, ਅੜੀ ਕਰ ਬੈਠਦੇ ਨੇ ਕਿ ਅਸੀਂ ਉਹਦੀ ਬੇੜੀ 'ਤੇ ਹੀ ਦੂਜੇ ਪਾਰ ਜਾਣਾ ਹੈ, ਕਿਉਂ ਜੇ ਉਹਨਾਂ ਕੋਲ ਕੋਈ ਹੋਰ ਦੂਜਾ ਰਾਹ ਵੀ ਨਹੀਂ। ਛੱਲਾ ਸਭ ਮਾਮਲਾ ਵੇਖ ਰਿਹਾ ਹੈ ਅਤੇ ਜੱਲੇ ਨੂੰ ਲੁਕਾਈ ਅਖੀਰ ਇਹ ਕਹਿੰਦੀ ਹੈ ਕਿ ਜੇ ਤੂੰ ਨਹੀਂ ਜਾਂਦਾ ਤਾਂ ਮਲਾਹ ਦਾ ਪੁੱਤਰ ਵੀ ਮਲਾਹ ਹੈ, ਉਹ ਵੀ ਤਾਂ ਇਸ ਸਾਰੇ ਮਾਮਲੇ ਨੂੰ ਸਿੱਖ ਚੁੱਕਿਆ ਹੈ। ਉਹ ਵੀ ਤਾਂ ਜਾਣਦਾ ਹੈ ਕਿ ਮੁਸਾਫਰਾਂ ਨੂੰ ਪੂਰੀ ਹਿਫਾਜ਼ਤ ਦੇ ਨਾਲ ਕਿਵੇਂ ਦੂਜੇ ਪੱਤਨ ਤੀਕ ਅਪਣਾਉਣਾ ਹੈ। ਤਾਂ ਉਹ ਜੱਲੇ ਅੱਗੇ ਮਿੰਨਤ ਕਰਦੇ ਨੇ ਕਿ ਉਹ ਛੱਲੇ ਨੂੰ ਬੇੜੀ 'ਤੇ ਬਹਾ ਕੇ ਦੂਜੇ ਪੱਤਨ ਤੀਕਰ ਮੁਸਾਫਰਾਂ ਨੂੰ ਅਪਣਾਉਣ ਦਾ ਕਵੇ। ਜੱਲਾ ਰਾਜ਼ੀ ਨਹੀਂ। ਜੱਲਾ ਉਹਨਾਂ ਦੀਆਂ ਮਿੰਨਤਾਂ ਤਰਲਿਆਂ ਨੂੰ ਪਰਾਂ ਛੱਡਦਾ ਹੈ
ਤੇ ਉਹ ਕਹਿੰਦਾ ਹੈ ਕਿ ਮੈਨੂੰ ਆਪਣੇ ਪੁੱਤਰ ਦੀ ਜਾਨ ਬਹੁਤੀ ਪਿਆਰੀ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਉਹਨੂੰ ਕਿਸੇ ਖਤਰੇ ਵਿੱਚ ਪਾਵਾਂ। ਪਰ ਲੁਕਾਈ ਮਿੰਨਤਾਂ ਤਰਲੇ ਹੱਦੋਂ ਵੱਧ ਕਰਦੀ ਏ ਤੇ ਅਖੀਰ ਜੱਲਾ ਇਸ ਉਮੀਦ ਦੇ ਨਾਲ, ਇਸ ਆਸ ਦੇ ਨਾਲ, ਇਸ ਦੁਆ ਦੇ ਨਾਲ ਛੱਲੇ ਨੂੰ ਦੂਜੇ ਪਾਸੇ ਮੁਸਾਫਰਾਂ ਨੂੰ ਅਪਣਾਉਣ ਦਾ ਕਹਿ ਦਿੰਦਾ ਹੈ ਕਿ ਉਹ ਬੜੀ ਹਿਫਾਜ਼ਤ ਦੇ ਨਾਲ ਜਾਏ ਤੇ ਆਪਣਾ ਤੇ ਸਾਰੇ ਮੁਸਾਫਰਾਂ ਦਾ ਧਿਆਨ ਰੱਖੇ। ਜਦੋਂ ਉਹ ਬੇੜੀ ਦੇ ਪੂਰ ਨੂੰ ਦੂਜੇ ਪਾਸੇ ਅਪਣਾਉਣ ਲਈ ਜਾਂਦਾ ਹੈ ਤੇ ਰਾਹ ਵਿੱਚ ਤੇਜ਼ ਹਨੇਰੀ ਝੁੱਲਦੀ ਏ, ਝੱਖੜ ਆਉਂਦਾ ਏ ਤੇ ਨਦੀ ਦੇ ਵਿੱਚ ਤੁਗਿਆਨੀ ਆ ਜਾਂਦੀ ਏ। ਉਹਦੇ ਵਿੱਚ ਜਿਹੜੀਆਂ ਛੱਲਾਂ ਨੇ ਉਹ ਇੰਨੀਆਂ ਤੇਜ਼ ਹੋ ਜਾਂਦੀਆਂ ਨੇ ਕਿ ਬੇੜੀ ਹਚਕੋਲੇ ਖਾਂਦੀ ਡੁੱਬ ਜਾਂਦੀ। ਛੱਲੇ ਸਮੇਤ ਸਾਰੇ ਮੁਸਾਫਿਰ ਡੁੱਬ ਜਾਂਦੇ ਨੇ। ਬੇੜੀ ਡੁੱਬ ਗਈ ਤੇ ਛੱਲਾ ਤੇ ਉਸ ਦੇ ਪਾਂਧੀ ਦੂਜੀ ਥਾਂ ਆਪਣਨ ਦੀ ਥਾਂ ਨਦੀ ਦੇ ਡੂੰਘੇ ਪਾਣੀ ਦੇ ਹੇਠਾਂ ਚਲੇ ਗਏ। ਜਦੋਂ ਜੱਲੇ ਨੂੰ ਇਹ ਪਤਾ ਚੱਲਦਾ ਹੈ ਤਾਂ ਜੱਲਾ ਦੀਵਾਨਾ ਹੋ ਜਾਂਦਾ ਹੈ, ਝੱਲਾ ਹੋ ਜਾਂਦਾ ਹੈ। ਉਹ ਥਾਂ ਥਾਂ 'ਤੇ ਫਿਰਦਾ ਹੈ ਤੇ ਇਹੀ ਪੁਕਾਰਦਾ ਹੈ, ਛੱਲਾ ਨੌ ਨੌ ਥੇਵੇ ਪੁੱਤਰ ਮਿੱਠੇ ਮੇਵੇ ਅੱਲਾ ਸਭ ਨੂੰ ਦੇਵੇ। ਜਾਂ ਫਿਰ ਉਹ ਪੁਕਾਰ ਉੱਠਦਾ ਹੈ ਕਿ ਛੱਲਾ ਉਮਰਾਂ ਦਾ ਰੋਣਾ, ਕਿ ਛੱਲਾ ਮੁੜ ਕੇ ਨਹੀਂ ਆਇਆ, ਰੋਣਾ ਉਮਰਾਂ ਦਾ ਪਾਇਆ। ਵੇ ਗੱਲ ਸੁਣ ਛੱਲਿਆ ਮੱਲਿਆ ਮੁਲਕ ਪੁਰਾਇਆ। ਇਹ ਸੀ ਛੱਲੇ ਦੇ ਲੋਕ ਗੀਤ ਦੇ ਵਿੱਚ ਜਿਹੜਾ ਕਰਵ ਹੈ। ਜੇ ਤੁਸੀਂ ਛੱਲਾ ਲੋਕ ਗੀਤ ਪੜ੍ਹਦੇ ਹੋ, ਸੁਣਦੇ ਹੋ, ਛੱਲਾ ਬੇੜੀ ਦਾ ਪੂਰੇ ਵਤਨ ਮਾਈਏ ਦਾ ਦੂਰੇ ਜਾਣਾ ਪਹਿਲੇ ਪੂਰੇ, ਤਾਂ ਫਿਰ ਨਜ਼ਰ ਆਉਂਦਾ ਹੈ ਕਿ ਇਸ ਲੋਕ ਗੀਤ ਅੰਦਰ ਜਿਹੜਾ ਕਰਬ ਏ, ਜਿਹੜੀ ਤੜਪ ਏ, ਉਹ ਛੱਲੇ ਤੇ ਜੱਲੇ ਦੀ ਮੁਹੱਬਤ ਦੇ ਉੱਤੇ, ਇੱਕ ਪਿਓ ਤੇ ਇੱਕ ਪੁੱਤਰ ਦੀ ਮੁਹੱਬਤ ਦੇ ਉੱਤੇ ਚੱਲਦੀ ਹੈ। ਇਸ ਤਰ੍ਹਾਂ ਇੱਕ ਹੋਰ ਮਿੱਥ ਵੀ ਹੈ ਇਸ ਲੋਕ ਗੀਤ ਦੇ ਪਿੱਛੇ ਕਿ ਛੱਲਾ ਉਹ ਜ਼ੇਵਰ ਏ ਜਿਹੜਾ ਚਾਂਦੀ ਦਾ, ਸੋਨੇ ਦਾ, ਪਿੱਤਲ ਦਾ, ਲੋਹੇ ਦਾ ਇੱਕ ਰਿੰਗ, ਇੱਕ ਛੱਲਾ ਹੈ ਜਿਹਨੂੰ ਹੱਥ ਦੀ ਕਿਸੇ ਵੀ ਉਂਗਲ ਦੇ ਵਿੱਚ ਪਾਇਆ ਜਾ ਸਕਦਾ ਹੈ। ਪਰ ਚੀਚੀ ਦਾ ਛੱਲਾ ਜਿਹੜਾ ਹੈ ਉਹ ਮੁਹੱਬਤ ਦੀ ਨਿਸ਼ਾਨੀ, ਪਿਆਰ ਦੀ ਨਿਸ਼ਾਨੀ, ਮੋਹ ਦੀ ਨਿਸ਼ਾਨੀ, ਪ੍ਰੇਮ ਦੀ ਨਿਸ਼ਾਨੀ ਵਾਂਗੂ ਮਹਿਬੂਬ ਕੋਲੋਂ ਮਿਲਦਾ ਹੈ। ਜਿਸ ਕਰਕੇ ਉਹਦੇ ਰਾਹੀਂ ਮਹਿਬੂਬ ਦੇ ਨਾਲ ਮੁਹੱਬਤ ਦਾ ਦਰਸ ਦਿੱਤਾ ਜਾਂਦਾ ਹੈ, ਮੁਹੱਬਤ ਦੀ ਗੱਲ ਕੀਤੀ ਜਾਂਦੀ। ਮਾਹੀ ਮੈਨੂੰ ਛੱਲਾ ਕਢਾ ਦੇ ਕਿਹਾ ਜਾਂਦਾ ਹੈ ਕਿ ਮਾਹੀ ਮੇਰੀ ਉਂਗਲ ਕਰੇਂਦੀ ਪੀਰ, ਕਿ ਛੱਲੇ ਦਾ ਮੁਤਾਲਬਾ ਵੀ ਕੀਤਾ ਜਾਂਦਾ ਹੈ ਅਤੇ ਫਿਰ ਛੱਲਾ ਮੰਗ ਕੇ ਮਹਿਬੂਬ ਦੀ ਨਿਸ਼ਾਨੀ ਅਤੇ ਅਲਾਮਤ ਵਾਂਗੂ ਰੱਖ ਕੇ ਲੁਕਾਈ ਨੂੰ ਵੀ ਦੱਸਦਾ ਹੈ। ਸੜਕਾਂ 'ਤੇ ਰੁੜੀ ਆ ਨਾਲੇ ਮੇਰਾ ਛੱਲਾ ਲਾ ਲਿਆ, ਨਾਲੇ ਉਂਗਲ ਮਰੋੜੀ ਆ, ਕਿ ਇਹਦੇ ਵਿੱਚ ਚੋਭ ਦੀਆਂ, ਮੁਹੱਬਤ ਦੀਆਂ, ਤੰਜ਼ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਵੀ ਨਾਲ ਨਾਲ ਚੱਲਦੀਆਂ ਨੇ ਕਿ ਛੱਲਾ ਮੇਰਾ ਕਿਨ ਘੜਿਆ, ਉਂਗਲ ਕਰੇਂਦੀ ਡਾਢੀ ਪੀੜ ਵੇ, ਇਸ ਛੱਲੇ ਦੀਆਂ ਧੁੰਮਾਂ ਪਈਆਂ ਕਾਬਲ ਅਤੇ ਕਸ਼ਮੀਰ ਵੇ। ਫਿਰ ਇਹਦੇ ਰਾਹੀਂ ਹੋਰ ਮਜ਼ੀਦ ਮਹਿਬੂਬ ਨੂੰ ਦੱਸਿਆ ਜਾਂਦਾ ਹੈ, ਉਹਦੇ ਤੋਂ ਮੰਗ ਕੀਤੀ ਜਾਂਦੀ ਹੈ ਕਿ ਉਹ ਮੈਨੂੰ ਮਹਿਬੂਬ ਨੂੰ ਛੱਲੇ ਨੂੰ ਬਤੌਰੇ ਨਿਸ਼ਾਨੀ ਦੇ ਦੇਵੇ ਅਤੇ ਆਪਣੇ ਪ੍ਰੇਮ ਦਾ, ਆਪਣੇ ਮੋਹ ਦਾ, ਆਪਣੇ ਇਸ਼ਕ ਦਾ ਸੁਨੇਹਾ ਵੀ ਦੇ ਦੇਵੇ। ਛੱਲਾ ਚਿੱਟੀ ਚਾਂਦੀ ਸੋਕਣ ਪੈ ਗਈ ਮਾਂਦੀ, ਜੁੱਤੀ ਪੁੱਛਣ ਜਾਂਦੀ, ਗੱਲ ਸੁਣ ਛੱਲਿਆ ਛੋਰਾ ਕਾਹਨੂੰ ਲਾਇਆ ਈ ਚੋਰਾ। ਪੰਜਾਬ ਦੇ ਲੋਕ ਗੀਤ ਅੰਦਰ ਜਿੱਥੇ ਮਿੱਥ ਮਸ਼ਹੂਰ ਹੈ, ਜਿੱਥੇ ਇਸ ਲੋਕ ਗੀਤ ਦੇ ਪਿੱਛੇ ਮਿੱਥ ਮਸ਼ਹੂਰ ਹੈ, ਉੱਥੇ ਉਹ ਛੱਲਾ ਇੱਕ ਸਵਾਣੀ ਦਾ ਜ਼ੇਵਰ ਵੀ ਹੈ ਜਿਸ ਨੂੰ ਮੋਹ ਅਤੇ ਪਿਆਰ ਦੀ ਨਿਸ਼ਾਨੀ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਲਈ ਜਦੋਂ ਵੀ ਛੱਲੇ ਦਾ ਜ਼ਿਕਰ ਆਏਗਾ ਅਤੇ ਉਹ ਇੱਕ ਜੱਲੇ ਵਾਲੀ ਕਹਾਣੀ ਅਤੇ ਇੱਕ ਉਹ ਛੱਲਾ ਜਿਹੜਾ ਚੀਚੀ ਦੇ ਵਿੱਚ ਪਾਇਆ ਜਾ ਰਿਹਾ ਹੈ, ਉਸ ਦਾ ਜ਼ਿਕਰ ਵੀ ਨਾਲ ਨਾਲ ਹੋਏਗਾ। ਐਸੀ ਪੰਜਾਬੀ ਲੋਕ ਗੀਤ ਛੱਲੇ ਦੇ ਹਵਾਲੇ ਨਾਲ
ਅਤੇ ਅਸੀਂ ਇੰਝ ਦੇ ਹੋਰ ਲੋਕ ਗੀਤਾਂ ਨੂੰ ਡਿਸਕਸ ਕਰਦੇ ਰਹਾਂਗੇ ਅਤੇ ਅਸੀਂ ਆਪਣੀ ਜ਼ੁਬਾਨ ਨਾਲ ਮੁਹੱਬਤ ਦਾ ਸਬੂਤ ਦਿੰਦੇ ਰਹਾਂਗੇ।